ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਵਿਸ਼ੇਸ਼ ਕਰਕੇ ਭਾਰਤ ਦੇ ਵਿੱਚ ਜਿਹੜੀ ਇਹ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ, ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਿਰ ਦੀ ਸ਼ੁਰੂਆਤ ਕੀਤੀ ਗਈ ਹੈ, ਇਹਦੇ ਨਾਲ ਸਾਰੀ ਜਿਹੜੀ ਫਿਜ਼ਾ ਹੈ, ਸਿਆਸਤ ਹੈ, ਉਹ ਸਾਰੀ ਬਦਲਦੀ ਨਜ਼ਰ ਆ ਰਹੀ ਹੈ। ਉਹਦਾ ਵੱਡਾ ਰੀਜ਼ਨ ਇਹ ਹੈ ਵੀ ਉੱਥੇ ਨਰਿੰਦਰ ਮੋਦੀ ਤੋਂ ਲੈ ਕੇ ਮੋਹਨ ਭਾਗਵਤ ਤੱਕ ਸਭ ਵੱਲੋਂ ਇਹ ਗੱਲ ਸਿਰਫ ਤੇ ਸਿਰਫ ਸੰਕੇਤਕ ਰੂਪ ਦੇ ਵਿੱਚ ਨਹੀਂ ਬਲਕਿ ਡਿਕਲੇਅਰਡਲੀ ਇਹ ਗੱਲ ਕਹੀ ਗਈ ਹੈ ਕਿ ਭਾਰਤ ਜਿਹੜਾ 1947 ਤੋਂ ਹੁਣ ਤੱਕ ਦਾ ਸੀ ਇੱਕ ਸੈਕੂਲਰਿਜ਼ਮ ਦਾ ਪਾਰਟ ਜਾਂ ਅਦਰਵਾਈਜ਼ ਉਹਨੂੰ ਹੁਣ ਅਸੀਂ ਜਿਹੜਾ ਹੈ ਪਿੱਛੇ ਛੱਡ ਦਿੱਤਾ ਆ ਤੇ ਹੁਣ ਅੱਗੇ ਅਸੀਂ ਹਿੰਦੂਤਵਾ ਦੇ ਏਜੰਡੇ ਨੂੰ ਲਾਗੂ ਹੀ ਨਹੀਂ ਕਰ ਰਹੇ ਬਲਕਿ ਹੁਣ ਅਸੀਂ ਕਰ ਹਟੇ ਹਾਂ ਤੇ ਉਹਦਾ ਜਿਹੜਾ ਐਲਾਨ ਹੈ ਉਹ 5 ਅਗਸਤ ਨੂੰ ਕਰ ਦਿੱਤਾ ਗਿਆ। ਸੋ ਇਹਦੇ ਮਾਇਨੇ ਕੀ ਨੇ ਘੱਟ ਗਿਣਤੀਆਂ ਦੇ ਲਈ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਿਸ ਹਿਸਾਬ ਨਾਲ ਕਰਵਟ ਲੈਣਗੇ ਘੱਟ ਗਿਣਤੀਆਂ ਦੇ ਲਈ, ਇਹ ਇੱਕ ਵੱਡਾ ਸਵਾਲ ਹੈ। ਨਾਲ ਹੀ ਨਾਲ ਜਿਹੜਾ ਇਹ ਸਾਰੇ ਪਾਰਟ ਦਾ ਪਿਛੋਕੜ ਹੈ, ਆਈਡੀਓਲੋਜੀ ਹੈ RSS ਦੀ, ਹਿੰਦੂ ਹਿੰਦੁਸਤਾਨ ਦੀ, ਉਹਦੇ ਤੇ ਵੀ ਕੁਝ ਜਿਹੜੇ ਸਵਾਲ ਨੇ ਉਹ ਕਰਨੇ ਬਣਦੇ ਆ ਵੀ ਇਹ ਗੱਲ ਇਸ ਵਕਤ ਜਾ ਕਿੱਧਰ ਨੂੰ ਰਹੀ ਹੈ। ਸਾਰੇ ਖਿੱਤੇ ਨੂੰ, ਘੱਟ ਗਿਣਤੀਆਂ ਨੂੰ, ਸਾਊਥ ਏਸ਼ੀਅਨ ਪੋਲੀਟਿਕਸ ਨੂੰ ਇਹ ਜਿਹੜੀ ਡਿਵੈਲਪਮੈਂਟ ਹੈ ਇਹ ਕਿਵੇਂ ਪ੍ਰਭਾਵਿਤ ਕਰਦੀ ਹੈ। ਸੋ ਇਹਨਾਂ ਹੀ ਸਵਾਲਾਂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਅੱਜ ਇੰਗਲੈਂਡ ਤੋਂ ਡਾਕਟਰ ਇਕਤਦਾਰ ਕਰਾਮਤ ਚੀਮਾ ਸਾਡੇ ਨਾਲ ਬਣੇ ਹੋਏ ਨੇ। ਆਪ ਹਿਸਟੋਰੀਅਨ ਨੇ, ਸਕਾਲਰ ਨੇ ਇਤਿਹਾਸ ਦੇ ਉੱਤੇ, ਜਿੱਥੇ ਆਪ ਦੀ ਬਹੁਤ ਜਿਹੜੀ ਡੂੰਘੀ ਪਕੜ ਹੈ, ਨਾਲ ਹੀ ਨਾਲ ਐਨਾਲਿਟੀਕਲ ਅਪਰੋਚ ਵੀ ਹੈ ਤੇ ਯੂਨਾਈਟਿਡ ਨੇਸ਼ਨਸ ਦੇ ਨਾਲ ਵੀ ਵਾਸਤਾ ਰੱਖਦੇ ਨੇ। ਉਹਨਾਂ ਦੀ ਵੀ ਜਿਹੜੀ ਐਡਵਾਈਜ਼ਰੀ ਕਮੇਟੀ ਹੈ ਉਹਦੇ ਆਪ ਮੈਂਬਰ ਨੇ। ਸੋ ਡਾਕਟਰ ਇਕਤਦਾਰ ਕਰਾਮਤ ਚੀਮਾ ਹੋਰਾਂ ਦੇ ਨਾਲ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਚੀਮਾ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਵੀਰ, ਤੁਹਾਨੂੰ ਤੇ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ। ਡਾਕਟਰ ਸਾਹਿਬ, ਜਿਹੜਾ ਇਹ ਐਲਾਨ ਹੀ ਇੱਕ ਹਿਸਾਬ ਨਾਲ ਸਿੱਧਾ ਕਰ ਦਿੱਤਾ ਗਿਆ, ਭਾਰਤ ਇੱਕ ਹਿੰਦੂ ਰਾਸ਼ਟਰ ਬਣ ਚੁੱਕਿਆ, ਜੇ ਸਿੱਧੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ ਕਿਤੇ ਇਹ ਵੱਡੀ ਗੱਲ ਹੈ। ਤੇ ਨਾਲ ਹੀ ਨਾਲ ਜਿਹੜਾ ਦੂਜਾ ਪੱਖ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਉਹ ਇਹ ਕਿ ਪਿਛਲੇ ਲੰਬੇ ਸਮੇਂ ਤੋਂ ਇਹਦਾ ਜਿਹੜਾ ਸਫ਼ਰ ਹੈ ਉਹ ਤੈਅ ਕੀਤਾ ਗਿਆ, ਖਾਸ ਤੌਰ ਤੇ ਜੇ 1992 ਤੋਂ ਲੈ ਕੇ ਹੁਣ ਤੱਕ ਦਾ ਦੇਖਣਾ ਹੋਵੇ ਵੀ ਬਾਬਰੀ ਮਸਜਿਦ ਢਾਉਣ ਤੋਂ ਲੈ ਕੇ ਉਦੋਂ ਨੈਰੇਟਿਵ ਸੀ, ਗੱਲ ਹੁੰਦੀ ਸੀ ਕਿ ਇਹ ਬਹੁਤ ਗਲਤ ਹੋਇਆ, ਬਾਬਰੀ ਮਸਜਿਦ ਨਹੀਂ ਸੀ ਢਾਹੀ ਜਾਣੀ ਚਾਹੀਦੀ, ਤੇ ਹੁਣ ਉਹ ਨੈਰੇਟਿਵ ਕੰਪਲੀਟਲੀ ਚੇਂਜ ਕਰ ਦਿੱਤਾ ਗਿਆ ਇਹਨਾਂ ਸਾਰੇ ਸਾਲਾਂ ਦੇ ਵਿੱਚ ਤੇ ਹੁਣ ਗੱਲ ਹੀ ਰਾਮ ਮੰਦਿਰ ਦੀ ਹੋਈ ਹੈ। ਬਾਬਰੀ ਮਸਜਿਦ ਕੀ ਸੀ, ਕਿਵੇਂ ਸੀ, ਕਿਉਂ ਸੀ, ਉਸ ਬਾਰੇ ਤੇ ਕਿਸੇ ਨੇ ਗੱਲ ਵੀ ਨਹੀਂ ਕੀਤੀ। ਸੋ ਜਿਹੜਾ ਇਹ ਸਮਾਂ ਸਾਰਾ ਲੰਘਿਆ, ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ, ਜਿਹੜਾ ਇਹ ਸਫ਼ਰ ਸੀ ਬਾਬਰੀ ਮਸਜਿਦ ਤੋਂ ਰਾਮ ਮੰਦਿਰ ਤੱਕ ਦਾ, ਇਹ ਤੇ ਨਾਲ ਹੀ ਨਾਲ ਜਿਹੜਾ ਇਹ ਸਾਰਾ ਘਟਨਾਕ੍ਰਮ ਹੋਇਆ, ਹੁਣ ਹਿੰਦੂ ਰਾਸ਼ਟਰ ਡਿਕਲੇਅਰ ਕਰ ਦਿੱਤਾ ਗਿਆ ਭਾਰਤ ਨੂੰ ਮੋਦੀ, ਭਾਗਵਤ, ਯੋਗੀ ਆਦਿੱਤਿਆਨਾਥ ਸੇ ਸਾਰਿਆਂ ਵੱਲੋਂ, ਕੀ ਕਹਿਣਾ ਚਾਹੋਗੇ ਇਸ ਬਾਰੇ? ਅਮਰਵੀਰ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੀ ਗੱਲਬਾਤ 'ਚ ਬਹੁਤ ਸੋਹਣਾ ਸਾਰਾ ਵਿਸਥਾਰ ਨਾਲ ਗੱਲ ਕੀਤੀ ਆ। ਇੱਕ ਸ਼ਾਇਦ ਮੈਂ ਕਲੀਅਰ ਕਰਦਾ ਜਾਵਾਂ ਕਿ ਸਾਡੇ ਸਰੋਤੇ ਔਰ ਦਰਸ਼ਕ ਇਹ ਨਾ ਸਮਝਣ ਕਿ ਇਹ ਜਿਹੜਾ ਸਵਾਗਤ ਹੈ ਕੋਈ ਸਿਰਫ BJP ਜਾਂ ਹਿੰਦੂਤਵਾ ਦਾ ਜਿਹੜੀ RSS ਹੈ ਜਾਂ ਵਿਸ਼ਵ ਹਿੰਦੂ ਪਰਿਸ਼ਦ ਹੈ ਉਹਨਾਂ ਦਾ ਏਜੰਡਾ ਹੈ। ਇਹਦਾ ਸਵਾਗਤ ਕਾਂਗਰਸੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਸੋ ਕਾਲਡ ਆਪਣੇ ਆਪ ਨੂੰ ਸੈਕੂਲਰ ਅਖਵਾਉਂਦੀ ਹੈ ਤੇ ਭਾਰਤ ਦੀ ਸੋ ਕਾਲਡ ਆਜ਼ਾਦ ਕਰਨ ਵਾਲੀ ਜਮਾਤ ਅਖਵਾਉਂਦੀ, ਉਹਨਾਂ ਨੇ ਵੀ ਇਹਦਾ ਸਵਾਗਤ ਕੀਤਾ। ਤੁਹਾਨੂੰ ਪਤਾ ਕਿ BJP ਦੇ ਲੀਡਰਾਂ ਦੀ ਤੇ ਸਿਆਸਤ ਦੀ ਨਫ਼ਰਤ ਦੇ ਉੱਤੇ ਚੱਲਦੀ ਹੈ, ਪਰ ਨਾਲ ਹੀ ਨਾਲ ਕਾਂਗਰਸ ਦੀ ਲੀਡਰਸ਼ਿਪ ਨੇ ਵੀ ਇਹਦਾ ਸਵਾਗਤ ਕੀਤਾ ਔਰ ਉਹਨੂੰ ਕਿਹਾ ਕਿ ਇਹਨੂੰ ਨੈਸ਼ਨਲ ਯੂਨਿਟੀ ਡੇ ਦੇ ਤੌਰ ਤੇ ਮਨਾਇਆ ਜਾਏ 5 ਅਗਸਤ ਨੂੰ। ਤੇ ਸੋ ਇਹ ਘੱਟ ਗਿਣਤੀਆਂ ਨੂੰ ਸਮਝਣਾ ਚਾਹੀਦਾ ਕਿ ਜਿਹੜੀ ਹਿੰਦੂਤਵੀ ਸੋਚ ਹੈ ਉਹ ਸਿਰਫ BJP ਤੱਕ ਨਹੀਂ ਸੀਮਤ, ਓਨੀ ਹੀ ਕਾਂਗਰਸ 'ਚ ਵੀ ਹੈ ਔਰ ਉਸੇ ਹੀ ਸੋਚ ਨੇ ਪਾਕਿਸਤਾਨ ਬਣਵਾਇਆ ਸੀ। ਕਿਉਂਕਿ ਜਦੋਂ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਜ਼ਿਕਰ ਕੀਤਾ 1937 'ਚ ਜਦੋਂ ਕਾਂਗਰਸ ਮਿਨਿਸਟਰੀਜ਼ ਬਣੀਆਂ ਤੇ ਜੋ ਕੁਛ ਹੁਣ BJP ਕਰ ਰਹੀ ਹੈ ਨਾ ਹਿੰਦੁਸਤਾਨ 'ਚ, ਇਹ ਕੁਛ ਹੀ ਕਾਂਗਰਸ ਦੀਆਂ ਅੰਗਰੇਜ਼ ਦੇ ਰਾਜ ਹੇਠ ਜਿਹੜੀਆਂ ਮੁਖਤਲਿਫ ਸੂਬਿਆਂ 'ਚ ਸਰਕਾਰਾਂ ਬਣੀਆਂ ਸੀ, ਸੂਬਾ ਸਰਕਾਰਾਂ ਨੇ ਇਹ ਕੰਮ ਹੀ ਕੀਤਾ ਸੀ। ਗਾਂਧੀ ਦੀ ਮੂਰਤੀ ਪੂਜਾ, ਬੰਦੇ ਮਾਤਰਮ,
ਫਿਰ ਮੁਸਲਮਾਨਾਂ ਦੀ ਫੋਰਸਫੁਲ ਕਨਵਰਜਨ ਸ਼ੁੱਧੀ ਸੰਗਠਨ ਦੇ ਨਾਂ ਤੇ। ਸੋ ਇਸ 1937 ਚ ਜੋ ਕੁਝ ਕਾਂਗਰਸ ਨੇ ਕੀਤਾ ਉਹ ਹੀ ਹੁਣ ਜਿਹੜੀ ਹੈ ਉਹ ਬੀਜੇਪੀ ਕਰ ਰਹੀ ਹੈ। ਤੁਸੀਂ ਗੱਲ ਕੀਤੀ ਹੈ 1992 ਦੀ। 1992 ਤੇ ਉਹ ਮਨਹੂਸ ਘੜੀ ਹੈ ਜਦੋਂ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ। ਇਹ 92 ਤੋਂ ਬਹੁਤ ਪਹਿਲਾਂ ਦੀ ਗੱਲ ਹੈ। ਮੈਂ ਥੋੜਾ ਜਿਹਾ ਲੋਕਾਂ ਨੂੰ ਦਾ ਬੈਕਗਰਾਉਂਡ ਦੱਸਣਾ ਚਾਹਾਂਗਾ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਇਹਦਾ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ ਤੇ ਕਿੱਥੋਂ ਚੱਲ ਕੇ ਗੱਲ ਕਿੱਥੇ ਤੱਕ ਪਹੁੰਚੀ। ਇਹ ਜਿਹੜੀ ਮਸਜਿਦ ਹੈ ਇਹਦਾ ਨਾਂ ਤਾਂ ਬਾਬਰੀ ਮਸਜਿਦ ਹੈ, ਪਰ ਕਿਉਂਕਿ ਮੈਂ ਹਿਸਟੋਰੀਅਨ ਜਾਂ ਹਿਸਟਰੀ ਦਾ ਤਾਲਿਬ ਇਲਮ ਕਹਿ ਲਵਾਂ, ਮੈਂ ਮੀਡੀਵਲ ਜਿੰਨਾ ਆਰਕੀਟੈਕਟ ਹੈ ਮੁਸਲਿਮ ਔਰ ਹਿੰਦੂ ਆਰਕੀਟੈਕਟ ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹਨੂੰ ਖੋਜਿਆ ਹੈ ਔਰ ਮੇਰਾ ਮਾਸਟਰਸ ਐਮਫਿਲ ਕਿਉਂਕਿ ਹਿਸਟਰੀ 'ਚ ਹੈ ਮੈਂ ਉਹ ਸਾਰਾ ਦੇਖਿਆ ਜੀ। ਇਹ ਮਸਜਿਦ ਜਿਹੜੀ ਆ ਕਿ ਤੁਸੀਂ ਇਹਦਾ ਆਰਕੀਟੈਕਟ ਦੇਖੋ ਤਾਂ ਇਹ ਮੁਗਲ ਰਾਜ ਤੋਂ ਬਹੁਤ ਪਹਿਲਾਂ ਜਿਹੜਾ ਤੁਗਲਕ ਡਾਇਨੈਸਟੀ ਹੈ, ਮੁਹੰਮਦ ਸ਼ਾਹ ਤੁਗਲਕ ਦੀ ਡਾਇਨੈਸਟੀ ਜਿਹੜੀ 1320 ਤੋਂ ਲੈ ਕੇ 1413 ਤੱਕ ਜਿਹੜੇ ਹਿੰਦੁਸਤਾਨ ਤੇ ਮੁਸਲਮਾਨ ਸਲਤਨਤ ਪੀਰੀਅਡ ਚ ਰਾਜ ਕਰਦੇ ਰਹੇ, ਤੁਗਲਕ ਡਾਇਨੈਸਟੀ। ਇਹ ਮਸਜਿਦ ਦਾ ਜਿਹੜਾ ਸਾਰਾ ਆਰਕੀਟੈਕਟ ਹੈ ਇਹ ਹੈ ਤੁਗਲਕ ਡਾਇਨੈਸਟੀ ਦੇ ਜ਼ਮਾਨੇ ਦਾ ਆਰਕੀਟੈਕਟ। ਸੋ ਮੈਨੂੰ ਲੱਗਦਾ ਕਿ ਇਹ ਮਸਜਿਦ ਬਾਬਰ ਤੋਂ ਵੀ ਪਹਿਲਾਂ ਦੀ ਹੋਏਗੀ। ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਨੂੰ ਇੱਥੇ ਇੱਕ ਮਿਲਿਆ ਸੀ ਸਟੋਨ ਜਿੱਤੇ ਲਿਖਿਆ ਸੀ ਕਿ ਇਹ ਬਾਬਰ ਦੇ ਜ਼ਮਾਨੇ 'ਚ ਜਿਹੜਾ ਹੈ ਉਹਦੇ ਕਿਸੇ ਜਰਨੈਲ ਮਿਰਜ਼ਾ ਬਾਕੀ ਨੇ ਜਿਹੜਾ ਹੈ ਇਹਨੂੰ ਬਣਾਇਆ ਹੈ, ਪਰ ਉਹ ਸਟੋਨ ਹੁਣ ਸਾਨੂੰ ਕਦੇ ਵੀ ਨਜ਼ਰ ਨਹੀਂ ਆਇਆ। ਸੋ ਮੈਂ ਸਮਝਦਾ ਕਿ ਇਹ ਜਿਹੜੀ ਮਸਜਿਦ ਹੈ ਇਹ ਤੁਗਲਕ ਜ਼ਮਾਨੇ ਦੀ ਹੈ ਔਰ ਆਰਕੀਟੈਕਟ ਵੀ ਤੁਗਲਕ ਜ਼ਮਾਨੇ ਦਾ, ਬਾਬਰ ਤੋਂ ਪਹਿਲਾਂ ਦਾ ਹੈ। ਔਰ ਕਿਸੇ ਥਾਂ ਬਾਬਰ ਬਾਦਸ਼ਾਹ ਖੁਦ ਬਹੁਤ ਹੀ ਈਮਾਨਦਾਰ ਸੀ ਆਪਣੇ ਜ਼ਮਾਨੇ ਦੇ ਹਾਲਾਤ ਲਿਖਣ ਦੇ ਵਿੱਚ, ਔਰ ਬਹੁਤ ਹੈਰਾਨੀ ਦੀ ਗੱਲ ਹੈ ਕਿ ਉਹਨੇ ਜਿੱਥੇ ਉਹਨੇ ਕੋਈ ਭੈੜਾ ਕੰਮ ਹੀ ਕੀਤਾ ਹੈ, ਮਸਲਨ ਕਿਸੇ ਥਾਂ ਉਹਨੇ ਜੇ ਕੋਈ ਕਿਸੇ ਦਾ ਗੱਲਾ ਲੁੱਟਿਆ ਹੈ ਜਾਂ ਕਿਸੇ ਦੀਆਂ ਭੇਡਾਂ ਹੋਈਆਂ ਨੇ ਤੇ ਉਹਨੇ ਉਹਦਾ ਤੱਕ ਜ਼ਿਕਰ ਕੀਤਾ ਹੈ ਆਪਣੀ ਕਿਤਾਬ ਜਾਂ ਉਹਦੀ ਜਿਹੜੀ ਹੱਡ ਵਰਤੀ ਜਿਹਨੂੰ ਕਹਿੰਦੇ ਆ ਅਸੀਂ ਤੁਜ਼ਕੇ ਬਾਬਰੀ 'ਚ ਜਿਹੜੀ ਉਹਦੀ ਡੇਲੀ ਡਾਇਰੀ ਹੈ। ਉਹਨੇ ਕਿਸੇ ਥਾਂ ਨਹੀਂ ਲਿਖਿਆ ਕਿ ਉਹ ਇੱਥੇ ਕੋਈ ਮੰਦਿਰ ਸੀ ਜਾਂ ਇਹਨੂੰ ਮਿਟਾਇਆ ਗਿਆ, ਮੈਂ ਉੱਥੇ ਮਸਜਿਦ ਦੀ ਉਸਾਰੀ ਕੀਤੀ। ਇਸ ਤੋਂ ਇਲਾਵਾ ਮਿਰਜ਼ਾ ਦੌਲਤ ਜਿਹੜਾ ਕਜ਼ਨ ਸੀ ਉਹਦਾ ਬਾਬਰ ਦਾ, ਉਹਦੀ ਇੱਕ ਬਹੁਤ ਅਹਿਮ ਜਿਹੜੀ ਇੱਕ ਜਿਹਨੂੰ ਮੁਗਲ ਹਿਸਟਰੀ ਨੂੰ ਉਸ ਜ਼ਮਾਨੇ ਦੀ ਜਾਂਚਣਾ ਹੋਵੇ ਤਾਂ ਉਹ ਕਿਤਾਬ ਸਭ ਤੋਂ ਬੈਸਟ ਹੈ, ਜਿਹਨੂੰ ਕਹਿੰਦੇ ਨੇ ਤਾਰੀਖ-ਏ ਰਸ਼ੀਦੀ, ਜਿਸ 'ਚ ਉਹਨੇ ਬਾਬਰ ਦੇ ਦੌਰ ਦਾ ਪੂਰੇ ਦਾ ਪੂਰਾ ਜ਼ਿਕਰ ਕੀਤਾ, ਕਿੱਥੇ ਗਿਆ, ਉਹਨੇ ਕੀ ਫਤਵਾਤ ਕੀਤੀਆਂ, ਕਿਹੜੇ ਕਿਲੇ ਫਤਹ ਕੀਤੇ, ਕਿਹੜੇ ਥਾਂ ਢਾਏ, ਕੀ ਕੀਤਾ, ਉਹ 'ਚ ਵੀ ਉਹਦਾ ਕੋਈ ਜ਼ਿਕਰ ਨਹੀਂ। ਫਿਰ ਗੁਲਬਦਨ ਬੇਗਮ ਨੇ ਹਮਾਯੂਨਾਮਾ ਲਿਖਿਆ, ਉਹ 'ਚ ਉਹਨੇ ਬਾਬਰ ਤੇ ਹਮਾਯੂਨ ਦਾ ਜ਼ਿਕਰ ਕੀਤਾ ਔਰ ਉਹਨਾਂ ਦੇ ਸਾਰੇ ਪੀਰੀਅਡ ਨੂੰ ਕਵਰ ਕੀਤਾ। ਉਹ 'ਚ ਵੀ ਸਾਨੂੰ ਕਿਸੇ ਥਾਂ ਜ਼ਿਕਰ ਨਹੀਂ ਮਿਲਦਾ ਕਿ ਇੱਥੇ ਕੋਈ ਮੰਦਿਰ ਸੀ ਜਿਹਨੂੰ ਢਾਹ ਕੇ ਬਾਬਰੀ ਮਸਜਿਦ ਉਸਾਰੀ ਗਈ। ਸੋ ਇਹ ਤਾਂ ਨੇ ਮੁਗਲ ਸੋਰਸਿਸ ਜਿਹਦੇ ਵਿੱਚ ਸਾਨੂੰ ਹੋਰ ਕਈ ਥਾਵਾਂ ਦਾ ਜਿੱਥੇ ਮੁਗਲਾਂ ਨੇ ਕਬਜ਼ਾ ਕੀਤਾ ਜਾਂ ਉੱਥੇ ਕੁਛ ਬਿਲਡਿੰਗ ਕਿਸੇ ਨੂੰ ਚੇਂਜ ਕਰਕੇ ਉਹਨਾਂ ਮੁਸਲਮਾਨਾਂ ਦੇ ਹਿੱਸੇ 'ਚ ਸ਼ਾਮਲ ਕੀਤਾ, ਉਹ ਉਹਨਾਂ 'ਚ ਤੇ ਜ਼ਿਕਰ ਹੈ ਨਹੀਂ। ਅੱਛਾ, ਤੁਸੀਂ ਹੁਣ ਹਿੰਦੂ ਸੋਰਸਿਸ ਨੂੰ ਦੇਖ ਲਓ। ਅੱਜ ਜਦੋਂ ਮੈਂ ਖਾਸ ਤੌਰ ਤੇ ਜਿਹੜੇ ਕੋਈ ਹਿੰਦੂ ਵਿਊਵਰਸ ਵੀ ਸੁਣਦੇ ਹੋਣ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਰਾਮ ਦਾ ਸਭ ਤੋਂ ਵੱਡਾ ਭਗਤ ਜਿਹੜਾ ਹੈ ਉਹ ਗੋਸਵਾਮੀ ਤੁਲਸੀਦਾਸ ਨੂੰ ਮੰਨਿਆ ਜਾਂਦਾ ਜੀ। ਸਵਾਮੀ ਤੁਲਸੀਦਾਸ ਉਹ ਹੈ ਜਿਹੜਾ ਸਮਝਿਆ ਜਾਂਦਾ ਕਿ ਰਾਮ ਦਾ ਸਭ ਤੋਂ ਵੱਡਾ ਭਗਤ ਹੈ। ਉਹਨੇ ਰਾਮ ਦੇ ਵਾਸਤੇ ਸਾਰੀ ਜ਼ਿੰਦਗੀ ਗੁਜ਼ਾਰੀ, ਰਾਮ ਦੀ ਸ਼ਾਨ 'ਚ ਕਈ ਕਥਾਵਾਂ ਕਹੀਆਂ, ਕਈ ਕੁਛ ਲਿਖਿਆ ਔਰ ਰਾਮਚਰਿਤ ਮਾਨਸ ਜਿਹੜਾ ਬੀਜੇਪੀ ਜਿਹਦਾ ਬਾਬਰੀ ਮਸਜਿਦ ਦੇ ਬਾਹਰ ਬਹਿ ਕੇ ਇਹਨਾਂ ਨੇ 92 ਦੇ ਵਿੱਚ ਇਹ ਹੀ ਤੁਲਸੀਦਾਸ ਦੇ ਸਾਰਾ ਲਿਖਿਆ ਪੜ੍ਹਿਆ। ਉਸ ਤੁਲਸੀਦਾਸ ਨੇ ਜਿਹੜਾ ਉਸ ਸਮੇਂ ਉਸ ਸਮਕਾਲੀ ਹੈ ਬਾਬਰ ਦਾ ਵੀ ਔਰ ਉਸ ਤੋਂ ਪਹਿਲਾਂ ਲੋਧੀ ਡਾਇਨੈਸਟੀ ਦਾ ਵੀ, ਉਹਨੇ ਵੀ ਕਿਤਲੇ ਨਹੀਂ ਲਿਖਿਆ ਕਿ ਇਹ ਅਯੋਧਿਆ, ਜਿਹਨੂੰ ਬਹੁਤ ਸਾਡੇ ਮੁਸਲਮਾਨ ਭਰਾਵਾਂ ਨੂੰ ਇਹ ਸਮਝਣ 'ਚ ਆਸਾਨੀ ਹੋਵੇਗੀ ਕਿ ਅਯੋਧਿਆ ਅਸਲ 'ਚ ਅਵਧ ਹੈ, ਜਿਹੜਾ ਮੁਸਲਮਾਨ ਤਾਰੀਖ 'ਚ ਅਵਧ ਦਾ ਸੂਬਾ ਹੈ ਉਹ ਹੈ। ਸੋ ਤੁਲਸੀਦਾਸ ਤੋਂ ਵੱਡਾ ਤੇ ਰਾਮ ਭਗਤ ਕੋਈ ਨਹੀਂ ਸੀ ਔਰ ਤੁਲਸੀਦਾਸ ਦਾ ਸਾਰਾ ਕੰਮ ਦੇਖ ਲਓ, ਉਹਦੇ ਤੁਹਾਨੂੰ ਕਿਸੇ ਥਾਂ ਨਜ਼ਰ ਨਹੀਂ ਆਏਗਾ ਕਿ ਉਹਨੇ ਜ਼ਿਕਰ ਕੀਤਾ ਹੋਵੇ ਕਿ ਇੱਥੇ ਜਿਹੜਾ ਸੀ ਉਹ ਰਾਮ ਦੀ ਜਨਮ ਭੂਮੀ ਸੀ ਤੇ ਇੱਥੇ ਮੰਦਿਰ ਸੀ ਜਿਹੜਾ ਮੁਸਲਮਾਨਾਂ ਨੇ ਢਾਇਆ। ਫਿਰ ਉਹਦੇ ਬਾਅਦ ਸਾਨੂੰ ਪਤਾ ਹੈ ਕਿ ਦਯਾਨੰਦ ਸਰਸਵਤੀ ਦਾ ਬਹੁਤ ਮਸ਼ਹੂਰ ਕੰਮ ਹੈ ਸਤਿਆਰਥ ਪ੍ਰਕਾਸ਼। ਸਤਿਆਰਥ ਪ੍ਰਕਾਸ਼ ਦੇ ਵਿੱਚ ਉਹਨੇ ਬਹੁਤ ਬੁਰੀ ਸ਼ਬਦਾਵਲੀ ਵਰਤੀ ਹੈ ਮੁਸਲਮਾਨਾਂ ਦੇ ਬਾਰੇ।
ਇਵਨ ਗੁਰੂ ਨਾਨਕ ਸਿੱਖ ਗੁਰੂਆਂ ਬਾਰੇ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ, ਔਰ ਛੋਟੀ ਮੋਟੀ ਜਿੰਨੇ ਵਾਕਿਏ ਸਨ ਹਿੰਦੁਸਤਾਨ ਚ ਕਿ ਮੁਸਲਮਾਨਾਂ ਨੇ ਲੁੱਟਮਾਰ ਕੀਤੀ ਹੈ, ਲੁਟੇਰੇ ਨੇ, ਇਹਨਾਂ ਨੇ ਇਹ ਕੀਤਾ, ਫਲਾਣੇ ਥਾਂ ਇਹਨਾਂ ਨੇ ਇਸ ਤਰ੍ਹਾਂ ਕਬਜ਼ਾ ਕੀਤਾ, ਇਸ ਤਰ੍ਹਾਂ ਗੁਰੂ ਸਾਹਿਬਾਨਾਂ ਤੇ ਵੀ ਤਨਕੀਦ ਕੀਤੀ, ਪਰ ਉਹਨੇ ਵੀ ਕਿਸੇ ਥਾਂ ਜ਼ਿਕਰ ਨਹੀਂ ਕੀਤਾ ਕਿ ਬਾਬਰ ਨੇ ਇਸ ਤਰ੍ਹਾਂ ਰਾਮ ਦਾ ਕੋਈ ਮੰਦਿਰ ਤੋੜ ਕੇ ਤੇ ਉੱਥੇ ਮਸਜਿਦ ਬਣਾਈ ਹੋਵੇ। ਫਿਰ ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਜਿਹੜਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ, ਉਹਦੀ ਬਾਇਓਗ੍ਰਾਫੀ ਹੈ ਡਿਸਕਵਰੀ ਆਫ ਇੰਡੀਆ। ਉਹਦੇ ਵਿੱਚ ਉਹਨੇ ਹਿੰਦੁਸਤਾਨ ਦੀ ਪੂਰੀ ਪੁਰਾਤਨ ਜਿਹੜੀ ਤਾਰੀਖ ਹੈ ਉਹਦਾ ਜ਼ਿਕਰ ਕੀਤਾ ਹੈ। ਉਹਦੇ ਵਿੱਚ ਉਹਨੇ ਕਿਤੇ ਜ਼ਿਕਰ ਨਹੀਂ ਕੀਤਾ ਕਿ ਅਯੋਧਿਆ 'ਚ ਕੋਈ ਰਾਮ ਮੰਦਿਰ ਸੀ ਜਿਹਨੂੰ ਬਾਬਰ ਨੇ ਆ ਕੇ ਤੋੜਿਆ ਤੇ ਉਹਦੇ ਥਾਂ ਮਸਜਿਦ ਦੀ ਉਸਾਰੀ ਕੀਤੀ। ਸੋ ਅਗਰ ਤੁਸੀਂ ਦੇਖੋ, ਔਰ ਇਸੇ ਤਰ੍ਹਾਂ ਅੰਗਰੇਜ਼ ਇਤਿਹਾਸਕਾਰਾਂ ਦੇ, ਤੁਹਾਨੂੰ ਪਤਾ ਅੰਗਰੇਜ਼ ਇਸ ਮਾਮਲੇ 'ਚ ਬਹੁਤ ਚੰਗਾ ਸੀ ਕਿ ਉਹਨਾਂ ਨੇ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਇੱਕ ਸਿਵਲ ਐਂਡ ਮਿਲਟਰੀ ਗਜ਼ਟੀਅਰ ਹਰ ਡਿਸਟ੍ਰਿਕਟ ਦਾ ਜਾਰੀ ਕੀਤਾ। ਛੋਟੀ ਤੋਂ ਕਿਸੇ ਕੋਈ ਇਤਿਹਾਸਕ ਥਾਂ ਸੀ, ਉਹਦਾ ਕੀ ਪਿਛੋਕੜ ਸੀ, ਉਹ ਸਾਰੇ ਦਾ ਸਾਰਾ ਰਿਕਾਰਡ ਕੀਤਾ। ਅੰਗਰੇਜ਼ਾਂ ਦੇ ਰਿਕਾਰਡ 'ਚ ਵੀ ਸਾਨੂੰ ਕਿਸੇ ਜਗ੍ਹਾ ਇਹ ਚੀਜ਼ ਨਜ਼ਰ ਨਹੀਂ ਆਈ ਕਿ ਇੱਥੇ ਕੋਈ ਰਾਮ ਮੰਦਿਰ ਸੀ। ਈਵਨ ਜਿਹੜਾ ਹੁਣ ਸੁਪਰੀਮ ਕੋਰਟ ਆਫ ਇੰਡੀਆ ਨੇ ਡਿਸੀਜਨ ਦਿੱਤਾ ਹੈ, ਬਹੁਤ ਹੀ ਹਾਸੋਹੀਣੀ ਉਹ ਬਣਾਈ ਹੈ ਉਹਦੀ ਇਸ ਡਿਸੀਜਨ ਨੇ। ਡਿਸੀਜਨ 'ਚ ਕੀ ਲਿਖਿਆ ਸੁਪਰੀਮ ਕੋਰਟ ਆਫ ਇੰਡੀਆ ਨੇ ਕਿ ਸਾਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਇੱਥੇ ਕਦੇ ਕੋਈ ਮੰਦਿਰ ਸੀ। ਉਹਨਾਂ ਨੇ ਇਹ ਵੀ ਕਿਹਾ ਕਿ 1949 'ਚ ਜਿਹੜੀਆਂ ਇਹਨਾਂ ਮੂਰਤੀਆਂ ਅੰਦਰ ਰੱਖੀਆਂ ਸੀ ਉਹ ਵੀ ਗਲਤ ਕੀਤਾ। ਸੁਪਰੀਮ ਕੋਰਟ ਆਫ ਇੰਡੀਆ ਨੇ ਇਹ ਵੀ ਆਪਣੇ ਡਿਸੀਜਨ 'ਚ ਲਿਖਿਆ ਕਿ 1992 ਦੇ ਵਿੱਚ ਜਿਹੜੀ ਬਾਬਰੀ ਮਸਜਿਦ ਢਾਈ ਗਈ ਉਹ ਵੀ ਗਲਤ ਸੀ। ਪਰ ਉਹਦੇ ਬਾਅਦ ਇਹ ਸਾਰਾ ਕੁਝ ਸੁਪਰੀਮ ਕੋਰਟ ਆਫ ਇੰਡੀਆ ਨੇ ਮੰਨ ਕੇ ਕਿ ਇੱਥੇ ਕੋਈ ਰਾਮ ਮੰਦਿਰ ਨਹੀਂ ਸੀ, ਸਾਨੂੰ ਕੋਈ ਉਹਦੀ ਐਵੀਡੈਂਸ ਨਹੀਂ ਮਿਲੀ। 49 'ਚ ਜਿਹੜੀਆਂ ਇਹਨਾਂ ਮੂਰਤੀਆਂ ਰੱਖੀਆਂ ਉਹ ਵੀ ਗਲਤ ਸਨ। 92 ਜਿਹੜੀ ਮਸਜਿਦ ਦੀ ਸ਼ਹਾਦਤ ਹੋਈ ਉਹ ਵੀ ਗਲਤ ਸੀ। ਤੇ ਉਹਦੇ ਬਾਅਦ ਫੈਸਲਾ ਦੇ ਦਿੱਤਾ ਕਿ ਇਹ ਹਿੰਦੂਆਂ ਨੂੰ ਇਜਾਜ਼ਤ ਹੈ ਵੀ ਇੱਥੇ ਆਪਣਾ ਮੰਦਿਰ ਬਣਾ ਲੈਣ, ਮੁਸਲਮਾਨ ਜਿਹੜਾ ਹੈ ਉਹਨਾਂ ਨੂੰ 5 ਏਕੜ ਜ਼ਮੀਨ ਦੇ ਦਿਓ, ਕੁਝ ਹੋਰ ਬਣਾ ਲੈਣ। ਸੋ ਨਾ ਸਾਨੂੰ ਕਿਸੇ ਕੰਟੈਂਪਰੇਰੀ ਮੁਗਲ ਸੋਰਸ 'ਚ, ਨਾ ਇੰਗਲਿਸ਼ ਸੋਰਸ 'ਚ, ਈਵਨ ਮੈਂ ਜਿਹੜਾ ਕੋਟ ਕੀਤਾ ਸਵਾਮੀ ਤੁਲਸੀਦਾਸ ਨੂੰ ਔਰ ਦਿਆਨੰਦ ਸਰਸਵਤੀ ਨੂੰ, ਉਹਨਾਂ ਦੇ ਵੀ ਕਿਸੇ ਰਿਕਾਰਡ ਦੇ ਵਿੱਚ ਇਸ ਚੀਜ਼ ਦੀ ਕੋਈ ਐਵੀਡੈਂਸ ਮੌਜੂਦ ਨਹੀਂ ਹੈ। ਉਹਦੇ ਬਾਵਜੂਦ ਇਹ ਸਾਰਾ ਕੁਝ ਹੋਇਆ ਕਿ ਮੈਂ ਇਹ ਥੋੜਾ ਜਿਹਾ ਸਮਝਾਉਣਾ ਚਾਹਾਂਗਾ। ਤੁਹਾਨੂੰ ਪਤਾ ਕਿ ਜਿਹੜੀ ਬਾਬਰੀ ਮਸਜਿਦ ਇੱਥੇ ਸੀ, ਇਹ ਅਵਧ ਦੇ ਵਿੱਚ ਨਵਾਬ ਵਾਜਿਦ ਅਲੀ ਸ਼ਾਹ 1857 ਤੱਕ ਜਿਹੜਾ ਹੈ ਅਵਧ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀ ਔਰ ਨਵਾਬ ਵਾਜਿਦ ਅਲੀ ਸ਼ਾਹ ਹੁਕਮਰਾਨ ਸੀ। ਅਵਧ ਔਰ ਮੁਸਲਮਾਨਾਂ ਦਾ ਇੱਕ ਸਿਸਟਮ ਹੈ, ਜਿੱਥੇ ਜਿੱਥੇ ਵੀ ਮਸੀਤਾਂ ਜਾਂ ਮੁਸਲਮਾਨ ਦੇ ਮਦਰਸੇ ਸਨ ਉਹਦੇ ਨਾਲ ਬਹੁਤ ਜ਼ਿਆਦਾ ਵਕਫ ਕਰ ਦਿੱਤੀ ਜਾਂਦੀ ਸੀ, ਜਿਹਨੂੰ ਵਕਫ ਇਮਲਾਕ ਵੀ ਕਿਹਾ ਜਾਂਦਾ ਹੈ। ਉਹਨਾਂ ਤੋਂ ਜਿਹੜੀ ਆਮਦਨ ਆਉਂਦੀ ਹੈ ਉਹ ਉਹਨਾਂ ਦੀ ਨਾਲ ਮਸੀਤਾਂ ਤੇ ਮਦਰਸੇ ਚੱਲਦੇ ਸਨ। ਸੋ ਜਦ ਮੁਸਲਮਾਨਾਂ ਦਾ ਰਾਜ ਕਮਜ਼ੋਰ ਪਿਆ ਤੇ ਤੁਹਾਨੂੰ ਪਤਾ ਕਿ ਨਵਾਬ ਅਵਧ ਦੀ ਜਿਹੜੀ ਰਿਆਸਤ ਸੀ ਉਹ ਅੰਗਰੇਜ਼ਾਂ ਨੇ ਜ਼ਬਤ ਕਰ ਲਈ। ਸੋ ਉਸ ਵਾਰੀ ਪਹਿਲੀ ਵਾਰੀ ਇਹਨਾਂ ਨੇ ਜਿਹੜਾ ਹੈ 1885 ਦੇ ਵਿੱਚ 27 ਜਨਵਰੀ ਤਾਰੀਖ ਹੈ, 27 ਜਨਵਰੀ 1885 ਜੀ, ਉਹਦੇ ਵਿੱਚ ਰਘੂਬਾ ਦਾਸ ਨਾਂ ਦਾ ਇੱਕ ਮਹੰਤ ਸੀ। ਉਹਨੇ ਫੈਜ਼ਾਬਾਦ ਦੀ ਅਦਾਲਤ ਚ ਜਾ ਕੇ ਇਹ ਪਟੀਸ਼ਨ ਦਾਇਰ ਕੀਤੀ ਕਿ ਇਹ ਜਿਹੜੀ ਮਸਜਿਦ ਦੇ ਆਲੇ ਦੁਆਲੇ ਦੀ ਜ਼ਮੀਨ, ਮਸਜਿਦ ਦੇ ਉੱਤੇ ਨਹੀਂ ਕੀਤੀ ਪਟੀਸ਼ਨ, ਕਿਹਾ ਕਿ ਮਸਜਿਦ ਦੇ ਆਲੇ ਦੁਆਲੇ ਦੀ ਸਾਰੀ ਜ਼ਮੀਨ ਜਿਹੜੀ ਇੱਥੇ ਪਹਿਲਾਂ ਮੰਦਿਰ ਸੀ ਉਹ ਸਾਨੂੰ ਦਿੱਤੀ ਜਾਵੇ ਔਰ ਇਹ ਮਸਜਿਦ ਵੀ ਸਾਨੂੰ ਜਿਹੜਾ ਪੂਜਾ ਪਾਠ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਹੁਣ ਡੇਟ ਨੋਟ ਕਰਨਾ, ਜਿਹੜੇ ਲੋਕ ਚੈੱਕ ਕਰਨਾ ਚਾਹਣ ਉਹ ਕਰ ਲੈਣ। 24 ਦਸੰਬਰ 1885 ਦੇ ਵਿੱਚ ਇੱਕ ਹਿੰਦੂ ਸਬ ਜੱਜ ਸੀਗਾ, ਕੋਈ ਮੁਸਲਮਾਨ ਨਹੀਂ, ਇੱਕ ਹਿੰਦੂ ਜੱਜ ਨੇ ਜਿਹਦਾ ਨਾਮ ਸੀ ਪੰਡਤ ਹਰੀ ਕ੍ਰਿਸ਼ਨ। ਪੰਡਤ ਹਰੀ ਕ੍ਰਿਸ਼ਨ ਨੇ 24 ਦਸੰਬਰ 1885 ਨੂੰ ਫੈਸਲਾ ਸੁਣਾਇਆ ਇਸ ਮੁਕੱਦਮੇ ਦਾ, ਜਿਹੜਾ ਰਘੂਬਾ ਦਾਸ ਮਹੰਤ ਨੇ ਕੀਤਾ ਸੀ। ਉਹਨੇ ਕਿਹਾ ਵੀ ਕੋਈ ਐਵੀਡੈਂਸ ਨਹੀਂ ਕਿ ਇਹ ਜ਼ਮੀਨ ਜਿਹੜੀ ਹੈ ਇਹ ਕਿਸੇ ਮੰਦਿਰ ਦੀ ਹੈ ਜਾਂ ਇਹ ਜਿਹੜੀ ਮਸਜਿਦ ਹੈ ਇਹ ਕਿਸੇ ਮੰਦਿਰ ਦੀ ਹੈ। ਅੱਛਾ, ਫਿਰ ਇਹਨਾਂ ਨੇ ਉੱਥੇ ਨਹੀਂ ਤੱਕ ਗੱਲ ਨਹੀਂ ਰਹੀ। ਫਿਰ ਇਹਨਾਂ 1886 ਤੇ ਫਿਰ ਇੱਕ ਅਪੀਲ ਦਾਇਰ ਕੀਤੀ ਹਾਇਰ ਕੋਰਟ ਤੇ। ਉੱਥੇ ਅੰਗਰੇਜ਼ ਜੱਜ ਸੀ, ਉਹਨੇ ਵੀ ਇਹ ਚੀਜ਼ ਮੇਨਟੇਨ ਕੀਤੀ ਕਿ ਇੱਥੇ ਕੋਈ ਮੰਦਿਰ ਨਹੀਂ ਔਰ ਇੱਥੇ ਕਦੇ ਵੀ ਤੁਹਾਡੀ ਕੋਈ ਜਾਇਦਾਦ ਨਹੀਂ ਰਹੀ। ਸੋ ਇਸ ਤਰ੍ਹਾਂ ਇਹ ਕੰਮ ਚੱਲਦਾ 1949 ਤੱਕ ਪਹੁੰਚਿਆ। ਹੁਣ 1947 ਚ ਜਦੋਂ ਹਿੰਦੁਸਤਾਨ ਦੇ ਵਿੱਚ ਟ੍ਰਾਂਸਫਰ ਆਫ ਪਾਵਰ ਹੋਈ, ਜਿਹਨੂੰ ਸੋ ਕਾਲਡ ਆਜ਼ਾਦੀ ਕਹਿੰਦੇ ਨੇ, ਉਹਦੇ ਬਾਅਦ ਜਿਹੜਾ ਇਹ ਤਮਾਸ਼ਾ ਹੈ ਇਹਨਾਂ ਨੇ ਫੇਰ ਸ਼ੁਰੂ ਕੀਤਾ। 1949 ਦੇ ਵਿੱਚ ਇਹਨਾਂ ਨੇ ਉੱਥੇ ਮੂਰਤੀਆਂ ਰੱਖੀਆਂ ਔਰ ਉੱਥੇ ਪੂਜਾ ਪਾਠ ਸ਼ੁਰੂ ਕਰ ਦਿੱਤਾ।
ਜੀ ਔਰ ਕਿਹਾ ਕਿ ਜੀ ਇਹ ਜਿਹੜਾ ਹੈ ਇੱਥੇ ਰਾਮ ਮੰਦਿਰ ਮੌਜੂਦ ਸੀ। ਔਰ ਇਹੀ RSS ਹੁਣ ਨਾਮ ਬਦਲ ਗਿਆ ਨਾ, ਪਹਿਲਾਂ ਤੇ ਇਹ ਸਾਰੇ ਹਿੰਦੂ ਮਹਾਸਭਾ ਅਖਵਾਉਂਦੇ ਸਨ, ਉਹਦੇ ਵਿੱਚ ਵੀ ਫਿਰ ਬਾਅਦ ਚ RSS ਨਿਕਲੀ, ਫਿਰ ਉਹਦੇ ਵਿੱਚ ਵੀ ਤੁਹਾਨੂੰ ਪਤਾ ਵਿਸ਼ਵ ਹਿੰਦੂ ਪਰਿਸ਼ਦ ਨਿਕਲੀ। ਜਦੋਂ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਤੇ ਉਸ ਵੇਲੇ ਜਵਾਹਰ ਲਾਲ ਨਹਿਰੂ ਤੁਹਾਨੂੰ ਪਤਾ ਹੈ ਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਸੀ। ਉਹ ਜਵਾਹਰ ਲਾਲ ਨਹਿਰੂ ਨੇ ਉਹ ਇੱਕ ਤਾਂ ਉੱਥੋਂ ਜਿਹੜੀ ਇਹਨਾਂ ਨੇ ਅੰਦਰ ਰਾਮ ਤੇ ਸੀਤਾ ਦਾ ਬੁੱਤ ਰੱਖਿਆ ਮਸਜਿਦ ਦੇ ਵਿੱਚ 1949 ਚ, ਉਹ ਬੁੱਤ ਉਠਵਾਏ ਔਰ ਨਾਲ ਹੀ ਉਹਨੇ ਕਿਹਾ ਕਿ ਇਹ ਕੰਮ ਠੀਕ ਨਹੀਂ ਹੈ, ਉਹਨੇ ਮਸਜਿਦ ਨੂੰ ਤਾਲਾ ਲਵਾ ਦਿੱਤਾ। ਮੁਸਲਮਾਨਾਂ ਨੇ ਇਸ ਚੀਜ਼ ਤੋਂ ਅਗਰੀ ਕੀਤਾ ਕਿ ਮਸਜਿਦ ਦੀ ਸੈਂਕਟਿਟੀ ਵਾਸਤੇ ਜੇ ਇੱਥੇ ਇਸ ਤਰ੍ਹਾਂ ਦੇ ਕੱਟੜਪੰਥੀ ਹਿੰਦੂ ਆ ਕੇ ਕਬਜ਼ਾ ਨਾ ਕਰ ਲੈਣ, ਇਸ ਲਈ ਬਿਹਤਰ ਹੈ ਕਿ ਇਹਨੂੰ ਤਾਲਾ ਹੀ ਲਾ ਦਿੱਤਾ ਜਾਏ। ਉਹ ਤਾਂ ਜਵਾਹਰ ਲਾਲ ਨਹਿਰੂ ਦੇ ਜ਼ਮਾਨੇ 'ਚ ਲੱਗਾ 1949 ਚ, ਔਰ ਉਹ ਤਾਲਾ ਖੋਲਿਆ ਗਿਆ 1986 ਚ, ਉਸੇ ਹੀ ਜਵਾਹਰ ਲਾਲ ਨਹਿਰੂ ਦੇ ਨਵਾਸੇ ਰਾਜੀਵ ਗਾਂਧੀ ਵੱਲੋਂ। ਹੁਣ ਹੋਇਆ ਕੀ ਸੀ ਤੁਹਾਨੂੰ ਪਤਾ ਕਿ ਇੱਕ ਬਹੁਤ ਮਸ਼ਹੂਰ ਕੇਸ ਜਿਹੜਾ ਸੀ ਸ਼ਾਹ ਬਾਨੋ ਕੇਸ, ਜਿਹੜਾ ਸੁਪਰੀਮ ਕੋਰਟ ਆਫ ਇੰਡੀਆ ਦਾ ਇੱਕ ਡਿਸੀਜਨ ਆਇਆ ਜਿਹਦੇ 'ਚ ਉਹਨਾਂ ਨੇ ਮੁਸਲਿਮ ਪਰਸਨਲ ਲਾਅ ਨੂੰ ਨਾ ਮੰਨਿਆ। ਉਹਦੀ ਵਜ੍ਹਾ ਤੋਂ ਮੁਸਲਮਾਨਾਂ 'ਚ ਇੱਕ ਰੋਸ ਸੀਗਾ 1985 ਦੀ ਗੱਲ, ਕਿ ਇਹ ਉਹਨਾਂ ਮੁਸਲਮਾਨ ਦਾ ਖਿਆਲ ਸੀ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਮੁਸਲਿਮ ਪਰਸਨਲ ਲਾਅ ਨੂੰ ਨਹੀਂ ਮੰਨਿਆ ਸ਼ਾਹ ਬਾਨੋ ਕੇਸ ਦੇ ਵਿੱਚ। ਉਹਨੇ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਇੱਕ ਨਵਾਂ ਜਿਹੜਾ ਤੁਹਾਨੂੰ ਪਤਾ ਹੈ ਫਿਰ ਮੁਸਲਿਮ ਵੂਮਨ ਪ੍ਰੋਟੈਕਸ਼ਨ ਐਕਟ ਰਾਜੀਵ ਗਾਂਧੀ ਨੇ ਪਾਸ ਕਰ ਦਿੱਤਾ 1986 ਚ। ਹੁਣ ਉਹਦਾ ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਜਿਹੜੇ ਕੱਟੜਪੰਥੀ ਹਿੰਦੂ ਸੀ ਉਹ ਨਾਰਾਜ਼ ਹੋ ਗਏ ਕਿ ਤੂੰ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਹੈ ਮੁਸਲਿਮ ਪਰਸਨਲ ਲਾਅ ਨੂੰ ਨਾ ਮੰਨਣ ਦਾ, ਉਹਨੂੰ ਰਿਵਰਸ ਕਰ ਦਿੱਤਾ ਮੁਸਲਮਾਨਾਂ ਨੂੰ ਖੁਸ਼ ਕਰਨ ਤੇ। ਇਸ ਵਾਸਤੇ ਬਹੁਤ ਸਾਰੇ ਮੁਜ਼ਾਹਰੇ ਹੋਏ ਔਰ ਇਹ ਜਿਹੜਾ ਉਸ ਵਕਤ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਹ ਪ੍ਰੈਸ਼ਰ 'ਚ ਆਇਆ ਔਰ ਉਹਨੇ ਪਹਿਲੀ ਵਾਰੀ 1986 ਚ ਫਿਰ ਆਪਣੇ ਨਾਨੇ ਦੇ ਲਵਾਏ ਕੇ ਤਾਲੇ ਖੁਲਾਏ ਔਰ ਉੱਥੇ ਹਿੰਦੂਆਂ ਨੂੰ ਪੂਜਾ ਪਾਠ ਦੀ ਇਜਾਜ਼ਤ ਦਿੱਤੀ 1986। ਸੋ ਸਾਨੂੰ ਇਹ ਸੋਚਣਾ ਚਾਹੀਦਾ ਵੀ ਇਹ ਜ਼ਿੰਮੇਦਾਰ ਸਿਰਫ ਬੀਜੇਪੀ ਦੀ ਸਰਕਾਰ ਹੀ ਨਹੀਂ, ਇਹਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਜ਼ਿੰਮੇਦਾਰ ਹੈ, ਰਾਜੀਵ ਗਾਂਧੀ ਵੀ ਜ਼ਿੰਮੇਦਾਰ ਹੈ ਜਿਹਨੇ ਉਸ ਮਸਜਿਦ ਦੇ ਤਾਲੇ ਖੁਲਵਾਏ। ਔਰ ਫਿਰ 1992 ਤੁਹਾਨੂੰ ਪਤਾ ਹੈ ਉਹਦੇ ਬਾਅਦ ਜੋ ਕੁਝ ਹੋਇਆ ਸਾਰੀ ਦੁਨੀਆ ਨੂੰ ਪਤਾ ਕਿਸ ਤਰ੍ਹਾਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ। ਅੱਛਾ, ਜਿਹੜਾ ਇਹ ਤੇ ਕਮਿਸ਼ਨ ਬਣਿਆ ਸੀ, ਜਿਹੜਾ ਇੰਡੀਅਨ ਸਰਕਾਰ ਨੇ ਖੁਦ ਹੀ ਲੋਬਰਹਾਨ ਕਮਿਸ਼ਨ ਬਣਾਇਆ, ਇਹਦੇ ਉਹਦੀ ਰਿਪੋਰਟ ਪੜ੍ਹਨ ਵਾਲੀ ਹੈ। ਉਹ 'ਚ ਉਹਨਾਂ ਨੇ ਬੜਾ ਕਲੀਅਰਲੀ ਲਿਖਿਆ ਕਿ RSS VHP ਨੇ ਇੱਕਦਮ ਨਹੀਂ ਉੱਥੇ ਗਏ ਜਾ ਕੇ ਪੂਜਾ ਪਾਠ ਸ਼ੁਰੂ ਕਰ ਦਿੱਤੀ ਤੇ ਇਹ ਸਾਰਾ ਕੁਝ ਹੋ ਗਿਆ। ਉਹਨਾਂ ਕਿਹਾ ਕਿ ਇਹਦੀ ਪਲੈਨਿੰਗ ਇਹਨਾਂ ਨੇ ਬਹੁਤ ਪਹਿਲਾਂ ਕਰ ਲਈ ਸੀ ਔਰ ਨਰਸਿਮਹਾ ਰਾਓ ਜਿਹੜਾ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਉਹਨੂੰ ਬਾਰ-ਬਾਰ ਵਾਰਨ ਕੀਤਾ ਗਿਆ ਸੀ ਕਿ ਇਹਨਾਂ ਦਾ ਇਸ ਅਡਵਾਨੀ ਨੇ ਤੁਹਾਨੂੰ ਪਤਾ ਕਿ ਇੱਕ ਰੱਥ ਕੱਢੀ ਸੀ, ਰੱਥ ਯਾਤਰਾ ਕੱਢੀ ਸੀ 10,000 ਮੀਲ ਉਹਨੇ ਸਫ਼ਰ ਕਰਕੇ ਅਯੋਧਿਆ ਪਹੁੰਚਣਾ ਸੀ ਸਿਰਫ ਬੀਜੇਪੀ ਦੀ ਸਿਆਸਤ ਚਮਕਾਉਣ ਲਈ। ਉਹਨਾਂ ਨੇ ਕਿਹਾ ਇਹਨੂੰ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਨੂੰ ਉਸ ਵੇਲੇ ਵਾਰਨ ਕੀਤਾ ਗਿਆ ਸੀ ਕਿ ਇਹਨਾਂ ਨੇ ਮਸਜਿਦ ਢਾਹ ਦੇਣੀ ਹੈ। ਸੋ ਉਹੋ ਹੀ ਹੋਇਆ, ਉਹਨੇ ਕੋਈ ਉਹਦਾ ਨੋਟਿਸ ਨਹੀਂ ਲਿਆ। ਹੁਣ 1992 ਤੋਂ ਲੈ ਕੇ ਹੁਣ ਤੱਕ ਇਹ ਮਾਮਲਾ ਚੱਲਦਾ ਆਇਆ। ਹੁਣ ਤੁਸੀਂ ਇਹ ਦੇਖੋ ਕਿ 5 ਅਗਸਤ ਦਾ ਦਿਨ ਚੁਣਿਆ ਹੈ ਬੀਜੇਪੀ ਦੀ ਸਰਕਾਰ ਨੇ। 5 ਅਗਸਤ ਉਹ ਕਾਲਾ ਦਿਨ ਹੈ ਜਿਸ ਦਿਨ ਕਸ਼ਮੀਰ ਦੀ ਆਜ਼ਾਦੀ 370 ਧਾਰਾ ਨੂੰ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਗੈਰ ਕਾਨੂੰਨੀ ਤੌਰ ਤੇ ਬੀਜੇਪੀ ਦੀ ਸਰਕਾਰ ਨੇ ਆਨੰਦ ਫਾਨਨ ਮੁਕਾ ਕੇ ਲਾਗੂ ਕੀਤੀ ਹੈ ਔਰ 1 ਸਾਲ ਤੋਂ ਕਸ਼ਮੀਰ ਦੇ ਵਿੱਚ ਲੋਕਡਾਊਨ ਚੱਲ ਰਿਹਾ ਹੈ ਜੀ। ਸੋ ਉਸੇ ਦਿਨ ਨੂੰ ਦੀ ਯਾਦ ਉਹ ਮੁਸਲਮਾਨਾਂ ਲਈ ਹਿੰਦੁਸਤਾਨ ਦੇ ਪਹਿਲਾ ਧੱਕਾ ਉਹਨਾਂ ਲਾਇਆ ਕਸ਼ਮੀਰ ਦੇ ਮੁਸਲਮਾਨ ਨੂੰ, ਕਿਉਂਕਿ ਉਹ ਸੋਚਦੇ ਸੀ ਵੀ ਕਸ਼ਮੀਰ ਦੇ ਮੁਸਲਮਾਨ ਜਿਹੜੇ ਆ ਕੋਈ ਹੋਰ ਆ, ਜਿਹੜੇ ਬਾਕੀ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਵਸਦੇ ਆ ਉਹ ਕਸ਼ਮੀਰ ਵਰਗੇ ਨਹੀਂ, ਉਹ ਮਰੇ ਮੁੱਕੇ ਨੇ, ਉਹ ਬਹੁਤ ਹੀ ਭਾਰਤ ਭਗਤ ਨੇ, ਉਹ ਭਾਰਤ ਮਾਤਾ ਦੀ ਜੈ ਕਰਦੇ ਨੇ। ਉਹ ਸ਼ਾਇਦ ਇਹ ਸੋਚਦੇ ਸੀ ਵੀ ਇਹ ਗੱਲ ਸਿਰਫ ਜਿਹੜੀ ਹੈ ਕਸ਼ਮੀਰ ਦੇ ਮੁਸਲਮਾਨਾਂ ਤੱਕ ਹੀ ਸੀਮਤ ਰਹੂਗੀ। ਲੇਕਿਨ ਮੇਰਾ ਖਿਆਲ ਕਿ 5 ਅਗਸਤ ਨੂੰ ਦਾ ਦਿਨ ਚੁਣ ਕੇ ਬਾਕੀ ਜਿਹੜੇ ਮੁਸਲਮਾਨ ਵਸ ਰਹੇ ਨੇ, ਕਸ਼ਮੀਰੀ ਮੁਸਲਮਾਨਾਂ ਤੋਂ ਵੱਖ ਜਿਹੜੇ ਮੁਸਲਮਾਨ ਵਸਦੇ ਨੇ ਇੰਡੀਆ 'ਚ, ਉਹਨਾਂ ਨੂੰ ਇਹ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਤੁਸੀਂ ਇਹ ਨਾ ਸਮਝੋ ਵੀ ਇਹ ਸਾਡਾ ਜੋ ਅਟਰੋਸਿਟੀਜ਼ ਨੇ ਜਾਂ ਸਾਡਾ ਜਿਹੜਾ ਜ਼ੁਲਮ ਜਬਰ ਹੈ ਇਹ ਸਿਰਫ ਕਸ਼ਮੀਰ ਦੇ ਮੁਸਲਮਾਨਾਂ ਤੱਕ ਸੀਮਤ ਹੈ। ਇਹ ਹੁਣ ਤੁਸੀਂ ਸੋਚ ਲਓ ਕਿ ਤੁਹਾਡੀ ਸਾਰਿਆਂ ਦੀ ਵਾਰੀ ਆਉਣੀ ਹੈ। ਤੁਸੀਂ ਦੇਖ ਲਓ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ, ਭਾਵੇਂ ਕਸ਼ਮੀਰ ਦੀ ਖੁਦ ਮੁਖਤਾਰੀ ਖਤਮ ਕਰਨੀ ਹੋਵੇ, ਭਾਵੇਂ ਜਿਹੜਾ ਹੈ ਉਹ CAA ਲਾਇਆ ਜਾਵੇ ਜਿਹਦੇ ਹੇਠ ਮੁਸਲਮਾਨਾਂ ਨੂੰ ਸਾਬਤ ਕਰਨਾ ਪਏਗਾ ਕਿ ਉਹ ਭਾਰਤ ਦੇ ਸ਼ਹਿਰੀ ਨੇ, ਉਹ ਇੱਥੇ ਉਹਨਾਂ ਦੇ ਵੱਡੇ ਇੱਥੇ ਰਹਿੰਦੇ ਰਹੇ ਨੇ ਤੇ ਉਹਨਾਂ ਨੂੰ ਆਪਣੀ ਸ਼ਹਿਰੀਅਤ ਸਾਬਤ ਕਰਨੀ ਪਏਗੀ, ਭਾਵੇਂ ਉਹ ਅਸਾਮ ਦੇ ਵਿੱਚ
ਬਣਾਏ ਗਏ ਸੋ ਕੋਲਡ ਜਿਹੜੇ ਰੈਫਿਊਜੀ ਕੈਂਪ ਨੇ, ਜਿਨ੍ਹਾਂ ਨੂੰ ਮੈਂ ਤੇ ਹਿਟਲਰ ਦੇ ਜਿਹੜੇ ਕਨਸੈਂਟਰੇਸ਼ਨ ਕੈਂਪ ਸਨ ਉਹਨਾਂ ਦੇ ਬਰਾਬਰ ਹੀ ਸਮਝਦਾ, ਉਹ ਹੁਣ ਇੱਕ ਚੀਜ਼ ਸਪਸ਼ਟ ਹੋ ਗਈ ਹੈ ਕਿ ਭਾਰਤ ਨੇ ਮੁਸਲਮਾਨਾਂ ਨੂੰ ਇਹ ਸੁਨੇਹਾ ਦੇ ਦਿੱਤਾ ਹੈ ਕਿ ਹਿੰਦੁਸਤਾਨ 'ਚ ਤੁਹਾਡੇ ਲਈ ਕੋਈ ਜਗ੍ਹਾ ਨਹੀਂ, ਔਰ ਅਣਖ ਮਾਰਨਾ ਰਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜਿਹੜੀ ਉਹਨਾਂ ਦੀ ਪਹਿਲੀ ਸਿਆਸਤ ਹੈ, ਜਿਹੜੀ ਹਿੰਦੂਤਵਾਦ ਦੀ ਆਈਡੀਓਲੋਜੀ ਹੈ, ਉਹ ਬੜੀ ਕਲੀਅਰ ਹੈ। ਤੁਹਾਨੂੰ ਪਤਾ, ਮੈਂ ਜਦੋਂ ਇੱਥੇ ਯੂਨਾਈਟਿਡ ਸਟੇਟਸ ਕਾਂਗਰਸ 'ਚ ਬੋਲਿਆ ਸੀ, ਜਦੋਂ ਪਹਿਲੀ ਵਾਰੀ ਮੋਦੀ ਸਰਕਾਰ ਆਈ ਸੀ, ਉਹਦੇ ਬੜਾ ਕਲੀਅਰਲੀ ਕਿਹਾ ਸੀ ਜਿਹੜੀ ਹਿੰਦੂਤਵਾਦ ਦੀ ਸੋਚ ਹੈ ਨਾ, ਹਿੰਦੂ ਹਿੰਦੀ ਹਿੰਦੁਸਤਾਨ, ਇਹ ਉਹ ਲਾਗੂ ਕਰਨਾ ਚਾਹੁੰਦੇ ਨੇ। ਇਹਨਾਂ ਨੇ ਪਹਿਲੇ ਫੇਸ 'ਚ ਜਿਹੜੀ ਪਹਿਲੇ ਮੋਦੀ ਸਰਕਾਰ ਆਈ ਸੀ ਉੱਤੇ ਕੰਮ ਸ਼ੁਰੂ ਕੀਤਾ ਸੀ, ਔਰ ਹੁਣ ਉਹਨੂੰ ਜਿਹੜਾ ਹੈ ਉਹ ਕਲਾਈਮੈਕਸ ਤੱਕ ਜਿਹੜੇ ਨੇ ਉਹ ਪਹੁੰਚਾ ਰਹੇ ਨੇ। ਕਿਉਂਕਿ ਤੁਸੀਂ ਅਗਰ ਉਹ ਆਈਡੀਓਲੋਜੀ ਦੇਖੋ ਤੇ ਉਹ 'ਚ ਇਹ ਹੀ ਹੈ ਕਿ ਜਿਨ੍ਹਾਂ ਲੋਕ ਜਿਹੜੇ ਧਰਮ ਇੱਥੇ ਜਨਮੇ ਨੇ, ਉਹ ਜਿਨ੍ਹਾਂ 'ਚ ਸਿੱਖੀਜ਼ਮ ਵੀ ਹੈ, ਜੈਨਿਜ਼ਮ, ਬੁੱਧਿਜ਼ਮ ਹੈ, ਜਾਂ ਤੇ ਉਹ ਸਾਡੇ ਵਿੱਚ ਮਰਜ ਹੋ ਜਾਣ, ਉਹਨਾਂ ਦੀ ਆਪਣੀ ਕੋਈ ਆਈਡੈਂਟਿਟੀ ਨਹੀਂ, ਤੇ ਜਿਹੜੇ ਧਰਮ ਜਿਨ੍ਹਾਂ ਦਾ ਓਰੀਜਨ ਬਾਹਰੋਂ ਹੈ, ਜਿਸ ਤਰ੍ਹਾਂ ਧਰਮ ਇਸਲਾਮ ਹੈ, ਕ੍ਰਿਸਚੀਅਨਿਟੀ ਹੈ, ਉਹ ਜਾਂ ਤਾਂ ਵਾਪਸ ਉੱਥੇ ਚਲੇ ਜਾਣ ਜਿੱਥੇ ਉਹਨਾਂ ਦੀਆਂ ਹੋਲੀ ਲੈਂਡਸ ਨੇ, ਤੇ ਜਾਂ ਕਨਵਰਟ ਹੋ ਜਾਣ। ਸੋ ਇਹ ਹੈ ਹਿੰਦੂਤਵਾਦ ਦੀ ਆਈਡੀਓਲੋਜੀ ਜਿਹਨੂੰ ਇਹ ਇੰਪਲੀਮੈਂਟ ਕਰਦੇ। ਔਰ ਇੱਕ ਗੱਲ ਮੈਂ ਹੋਰ ਕਰਦਾ ਚਾਹੁੰਦਾ, ਇਤਿਹਾਸ ਦੀ ਗੱਲ ਕਰਦੇ ਹਾਂ ਨਾ, ਤੇ ਇਹ ਉਹ ਉੱਥੇ ਦੀ ਵੱਡ ਗਿਣਤੀ ਉਸ ਕੌਮ ਦੀ ਨੁਮਾਇੰਦਗੀ ਕਰਦੀ ਹੈ ਜਿਹਨੇ ਕਿਸੇ ਨੂੰ ਨਹੀਂ ਬਖਸ਼ਿਆ। ਅਕਬਰ ਦਾ ਬੜਾ ਨਾਮ ਲੈਂਦੇ ਨਾ, ਕਿਉਂਕਿ ਅਸੀਂ ਅੱਜ ਪਹਿਲਾਂ ਗੱਲ ਕੀਤੀ ਹੈ ਬਾਬਰ ਦੀ ਔਰ ਬਾਬਰੀ ਮਸਜਿਦ ਦੀ। ਅਕਬਰ ਦੀ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ ਕਿ ਅਕਬਰ ਬਹੁਤ ਹੀ ਚੰਗਾ ਬਾਦਸ਼ਾਹ ਸੀ। ਦੇਖੋ ਜੀ, ਉਹਨੇ ਹਿੰਦੂਆਂ ਨੂੰ ਕਿੰਨੇ ਸਾਨੂੰ ਕਿੰਨਾ ਵਜ਼ਾਰਤਾਂ ਦਿੱਤੀਆਂ, ਸਾਰਾ ਕੁਛ ਕੀਤਾ, ਔਰ ਅਕਬਰ ਦੇ ਕਈ ਵਜ਼ੀਰ ਹਿੰਦੂ ਸੀ, ਕਿੱਡਾ ਸੋਹਣਾ ਦਾ ਰਾਜ ਸੀ। ਇਸ ਕੌਮ ਨੂੰ ਇਹ ਪੁੱਛਿਆ ਗਿਆ ਤੁਸੀਂ ਮਰੇ ਅਕਬਰ ਦੇ ਨਾਲ ਕੀ ਕੀਤਾ? ਅਕਬਰ ਬਾਦਸ਼ਾਹ ਜਿਹਨੂੰ ਤੁਸੀਂ ਸਿਰ ਤੇ ਚੁੱਕਦੇ ਹੋ ਔਰ ਭਾਰਤ ਦੇ ਸਿਆਸਤਦਾਨ ਨੂੰ ਕੋਟ ਕਰਦੇ ਨੇ, ਉਸੇ ਅਕਬਰ ਨੂੰ ਜਦੋਂ ਰਾਜਾ ਰਾਮ ਉੱਠਿਆ, ਉਹਨੇ ਬਗਾਵਤ ਕੀਤੀ ਔਰੰਗਜ਼ੇਬ ਦੇ ਜ਼ਮਾਨੇ 'ਚ, ਤੇ ਇਸੇ ਹੀ ਵੱਡ ਗਿਣਤੀ ਨੇ, ਇਹਨਾਂ ਹੀ ਹਿੰਦੂ ਤਵੀਆਂ ਨੇ ਅਕਬਰ ਦੀ ਕਬਰ ਖੋਦੀ, ਅਕਬਰ ਦੇ ਪਿੰਜਰ ਨੂੰ ਕੱਢਿਆ, ਉਹਦੀਆਂ ਹੱਡੀਆਂ ਨੂੰ, ਮਰੀਆਂ ਹੱਡੀਆਂ ਨੂੰ ਕੱਢ ਕੇ ਨਾ ਸਾਰਿਆ ਸੀ। ਇਹ ਉਹ ਕੌਮ ਹੈ ਜਿਹੜੀ ਇੱਕ ਪਾਸੇ ਤੇ ਇੱਕ ਬੰਦੇ ਦੇ ਅੱਜ ਗੁਣ ਗਾਉਂਦੀ ਹੈ, ਪਰ ਉਹਦੀ ਉਹਨਾਂ ਨੇ ਕਬਰ ਵੀ ਛੱਡੀ, ਉਹਦੀਆਂ ਹੱਡੀਆਂ ਵੀ, ਉਹਦੀ ਜਿਹੜਾ ਸਿਕੰਦਰਾ ਹੈ, ਜਿਹੜਾ ਅਕਬਰ ਦੀ ਜਗ੍ਹਾ ਹੈ, ਉੱਥੇ ਮੌਜੂਦ ਨਹੀਂ। ਫਿਰ ਇਹਨਾਂ ਨੇ ਪੂਰੇ ਇਤਿਹਾਸ ਨੂੰ ਮਿਥਿਹਾਸ ਬਣਾ ਦਿੱਤਾ ਹੈ। ਜਿਸ ਤਰ੍ਹਾਂ ਅਕਬਰ ਬਾਦਸ਼ਾਹ ਦੀ ਬੀਵੀ ਜਾਂ ਮਲਕਾ ਜਿਹੜੀ ਸੀ, ਉਹ ਹਮੇਸ਼ਾ ਹੀ ਜਿਹੜੀ ਹੈ ਉਹ ਰੁਕਈਆ ਸੁਲਤਾਨ ਬੇਗਮ ਰਹੀ, ਜਿਹੜੀ ਉਹਦੇ ਚਾਚੇ ਮਿਰਜ਼ਾ ਹਮਦਾਲ ਦੀ ਬੇਟੀ ਸੀ, ਔਰ 50 ਸਾਲ ਮਲਕਾ ਰਹੀ ਹਿੰਦੁਸਤਾਨ ਦੀ। ਇਹਨਾਂ ਨੇ ਉਹਦਾ ਕਦੇ ਜ਼ਿਕਰ ਨਹੀਂ ਹੁਣ ਕਿਸੇ ਹਿਸਟਰੀ 'ਚ ਕੀਤਾ। ਉਹਦੇ ਥਾਂ ਇਹਨਾਂ ਨੇ ਜੋਧਾਬਾਈ ਨੂੰ ਜਿਹੜਾ ਹੈ ਹਿੰਦੁਸਤਾਨ ਦੀ ਮਲਕਾ ਦੇ ਤੌਰ ਤੇ ਪੋਰਟਰੇ ਕੀਤਾ। ਜੋਧਾ ਕਦੇ ਵੀ ਹਿੰਦੁਸਤਾਨ ਦੀ ਮਲਕਾ ਨਹੀਂ ਰਹੀ, ਬਾਦਸ਼ਾਹ ਦੀ ਕੌਂਸੋਰਟ ਕਦੇ ਨਹੀਂ ਰਹੀ। ਉਹਦੀ ਹੈਸੀਅਤ ਇਹ ਸੀ, ਜਿਹੜੇ ਵੱਡਿਆਂ ਲੋਕਾਂ ਦੇ ਮਹੱਲਾਂ 'ਚ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਇੱਧਰੋਂ ਆ ਜਾਂਦੀਆਂ ਨੇ, ਉਹਨਾਂ ਦੇ ਬੱਚੇ ਵੀ ਜਨਮ ਦਿੰਦੀਆਂ ਨੇ, ਪਰ ਮਲਕਾ ਇਹ ਸਾਰੇ ਸਟੋਰੀ ਮੰਨਦੇ ਨੇ ਕਿ ਮਲਕਾ ਹਮੇਸ਼ਾ ਰੁਕਈਆ ਸੁਲਤਾਨ ਬੇਗਮ ਰਹੀ, 50 ਸਾਲ ਉਹੀ ਮਲਕਾ ਰਹੀ। ਸੋ ਇਹ ਪੂਰੇ ਇਤਿਹਾਸ ਨੂੰ ਚੇਂਜ ਕਰਦੇ ਨੇ। ਔਰ ਜਿਹੜਾ ਮੋਦੀ ਨੇ ਕਿਹਾ ਨਾ ਕਿ ਇੱਕ ਨਵੇਂ ਭਾਰਤ ਦਾ ਜਨਮ ਹੋ ਗਿਆ ਹੈ, ਉਹ ਇਹਦਾ ਮਤਲਬ ਹੈ ਕਿ ਤੁਸੀਂ ਜਿਹੜਾ ਆਪਣਾ, ਜਦੋਂ ਤੁਸੀਂ ਹਿਸਟਰੀ ਨੂੰ ਰੀਰਾਈਟ ਕਰਨਾ ਸ਼ੁਰੂ ਕਰਦੇ ਹੋ, ਤੇ ਜਿਓਗ੍ਰਾਫੀ ਆਪਣੇ ਆਪ ਨੂੰ ਆਪਣੇ ਆਪ ਹੀ ਰੀਰਾਈਟ ਕਰ ਲੈਂਦੀ ਹੈ। ਔਰ ਜਿਹੜਾ ਨਵਾਂ ਭਾਰਤ ਜਨਮ ਜਿਹਦਾ ਹੋ ਰਿਹਾ ਹੈ, ਉਹ ਭਾਰਤ ਮੇਰਾ ਨਹੀਂ ਖਿਆਲ ਜ਼ਿਆਦਾ ਦੇਰ ਜਿਨ੍ਹਾਂ ਹਾਲਾਤਾਂ 'ਚ ਹੈ ਜਿੰਦਾ ਰਹਿ ਸਕੇਗਾ। ਜਿਹੜੇ ਇਹਨਾਂ ਦੇ ਹਾਲਾਤ ਨੇ, ਜਿਹੜੀ ਮੇਨ ਚੀਜ਼ ਹੈ ਉਹ ਇਹ ਮੈਨੂੰ ਦੁੱਖ ਹੁੰਦਾ ਹੈ ਕਿ ਇਹ ਸਰਕਾਰ ਨੇ ਜਿਹੜੇ ਭਾਰਤ ਦੇ ਜਾਂ ਉਸ ਖਿੱਤੇ ਦੇ ਅਸਲ ਮਸਲੇ ਨੇ, ਉਹਨਾਂ ਤੋਂ ਨਜ਼ਰ ਹਟਾਉਣ ਲਈ ਉੱਥੇ ਦੀ ਵੱਡ ਗਿਣਤੀ ਨੂੰ ਇਸ ਨਸ਼ੇ ਤੇ ਲਾ ਦਿੱਤਾ। ਇਹ ਨਸ਼ਾ ਹੀ ਹੁੰਦਾ ਇੱਕ ਤਰ੍ਹਾਂ ਦਾ ਕਿ ਤੁਸੀਂ ਘੱਟ ਗਿਣਤੀਆਂ ਦਾ ਕਾਣ ਕਰਨਾ ਹੈ, ਤੁਸੀਂ ਸਭ ਤੋਂ ਵੱਡਾ ਧਰਮ ਹੋ, ਬਾਕੀਆਂ ਦਾ ਜੀਣਾ ਹਰਾਮ ਕਰਨਾ ਹੈ। ਸੋ ਉਹਨਾਂ ਨੂੰ ਜਿਹੜੀ ਉੱਥੇ ਦੀ ਵੱਡ ਗਿਣਤੀ ਹੈ, ਉਹਨਾਂ ਦੀ ਤਵੱਜੋ ਇਸ ਗੱਲ ਤੋਂ ਹਟਾ ਦਿੱਤੀ ਹੈ ਕਿ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਕਿੰਨਾ ਫੈਲ ਗਿਆ ਹੈ, ਉੱਥੇ ਕਿੰਨੀਆਂ ਮੌਤਾਂ ਹੋ ਗਈਆਂ ਨੇ, ਉੱਥੇ ਕੋਈ ਕੰਟਰੋਲ ਨਹੀਂ ਹੋ ਸਕਿਆ। ਇਸ ਵੇਲੇ ਹੜ੍ਹ ਆਇਆ ਹੈ, ਉਹਦੇ ਨਾਲ ਕਿੰਨੇ ਲੋਕ ਡੁੱਬ ਕੇ ਮਰੇ ਨੇ, ਕਿੰਨੀਆਂ ਪ੍ਰਾਪਰਟੀਜ਼ ਦਾ ਨੁਕਸਾਨ ਹੋ ਗਿਆ, ਉਧਰ ਕੋਈ ਧਿਆਨ ਨਹੀਂ। ਚੀਨ ਨੇ ਭਾਰਤ ਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ, ਉੱਥੇ ਮੋਦੀ ਨੇ ਚੋਣ ਨਹੀਂ ਕੀਤੀ, ਔਰ ਇੱਥੇ ਤੱਕ ਡਰ ਕੇ ਕਹਿ ਦਿੱਤਾ ਕਿ ਸਾਡੇ ਇਲਾਕੇ ਤੇ ਆਇਆ ਹੀ ਕੋਈ ਨਹੀਂ ਜੀ, ਸਾਡੇ ਕਿਸੇ ਇਲਾਕੇ ਤੇ ਕੋਈ ਕਬਜ਼ਾ ਹੋਇਆ ਹੀ ਨਹੀਂ ਜੀ, ਸਾਡਾ ਤਾਂ ਕੋਈ ਪ੍ਰੋਪਰਟੀ ਨਹੀਂ ਜੀ, ਸਾਡੇ ਸਾਰੇ ਇਲਾਕੇ ਸਾਡੇ ਕੋਲ ਨੇ। ਉੱਥੇ ਬਿਲਕੁਲ ਬੋਲਤੀ ਬੰਦ ਹੋ ਗਈ। ਹੁਣ ਜਦੋਂ ਤੁਸੀਂ ਔਰ ਇਕਨੋਮਿਕਲੀ ਜੋ ਇਸ ਵਕਤ ਭਾਰਤ ਦਾ ਹਾਲ ਹੈ ਉਹ ਵੀ ਬਹੁਤ ਮੰਦਾ ਹੈ। ਸੋ ਔਰ ਫੋਰਨ ਪਾਲਿਸੀ ਦੇ ਵਿੱਚ ਤੁਸੀਂ ਦੇਖੋ ਕਿ ਛੋਟਾ ਜਿਹਾ ਨੇਪਾਲ
ਇੱਕ ਛੋਟਾ ਜਿਹਾ ਦੇਸ਼ ਅੱਜ ਭਾਰਤ ਨੂੰ ਅੱਖਾਂ ਵਿਖਾ ਰਿਹਾ। ਉਹਨਾਂ ਨੇ ਆਪਣਾ ਨਕਸ਼ਾ ਜਾਰੀ ਕਰ ਦਿੱਤਾ ਨਵਾਂ। ਫਿਰ ਬੰਗਲਾਦੇਸ਼ ਜਿਹੜਾ ਹੈ ਉਹ ਭਾਰਤ ਦਾ ਸਾਥ ਛੱਡ ਗਿਆ। ਉਹਨਾਂ ਦੇ ਸਟੌਂ ਚਲਾਈ ਈਰਾਨ ਨੇ ਉਹਨਾਂ ਤੋਂ ਮੂੰਹ ਫੇਰ ਲਿਆ। ਸੋ ਫੋਰਨ ਪਾਲਿਸੀ 'ਚ ਵੀ ਭਾਰਤ ਮਾਰ ਖਾ ਗਿਆ, ਇੰਟਰਨਲ ਪੋਲਿਟਿਕਸ ਮਾਰ ਖਾ ਗਿਆ। ਹੁਣ ਉਹਨਾਂ ਨੇ ਕਿਹਾ ਵੀ ਹੋਰ ਤਾਂ ਕੁਝ ਰਿਹਾ ਨਹੀਂ, ਜਨਤਾ ਨੂੰ ਮੂਰਖ ਬਣਾਉਣ ਲਈ ਇਹ ਹੈ ਕਿ ਇਹਨਾਂ ਨੂੰ ਇਹ ਨਵਾਂ ਇਸ ਨਸ਼ੇ ਦਾ ਲਾ ਦਿਓ ਕਿ ਤੁਸੀਂ ਮੁਸਲਮਾਨਾਂ ਦਾ ਘਾਣ ਕਰਨਾ ਹੈ, ਅਸੀਂ ਤੁਹਾਨੂੰ ਰਾਮ ਮੰਦਿਰ ਦੇ ਦਿੱਤਾ। ਜਿਸ ਤਰ੍ਹਾਂ ਮੋਦੀ ਪਹਿਲਾਂ ਕਹਿੰਦੇ ਸੀ ਸਭ ਦਾ ਵਿਕਾਸ, ਉਹ ਵਿਕਾਸ ਤੇ ਹੋਇਆ ਨਹੀਂ ਕਿਸੇ ਦਾ ਵੀ। ਹੁਣ ਉਹਨੇ ਲੋਕਾਂ ਨੂੰ ਚਲਾ ਦਿੱਤਾ ਕਿ ਤੁਸੀਂ ਹੁਣ ਰਾਮ ਮੰਦਿਰ ਦਾ ਨਾਂ ਜਪੀ ਜਾਓ ਔਰ ਰਾਮ ਰਾਮ ਕਰੀ ਜਾਓ ਤੇ ਹੱਥ ਛੁਰੀ ਜਿਹੜੀ ਆ ਫੜ ਕੇ ਰੱਖੋ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਇਤਿਹਾਸਕ ਜਿਹੜਾ ਪਿਛੋਕੜ ਹੈ, ਕਿਵੇਂ ਸਾਰਾ ਜਿਹੜਾ ਇਹ ਸਫ਼ਰ ਹੈ ਬਾਬਰੀ ਮਸਜਿਦ ਦਾ ਵੀ ਤੇ ਬਾਬਰੀ ਮਸਜਿਦ ਤੋਂ ਪਹਿਲਾਂ ਵੀ ਹੁਣ 1992 ਤੋਂ ਲੈ ਕੇ ਵਿਸ਼ੇਸ਼ ਕਰਕੇ ਜੇ ਦੇਖਣਾ ਹੋਵੇ ਇੱਥੇ ਤੱਕ ਜਿਹੜੇ ਹਾਲਾਤ ਨੇ ਉਹ ਕਿਵੇਂ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਆ, ਇਸ ਬਾਬਤ ਜਾਣਕਾਰੀ ਦਿੱਤੀ ਹੈ। ਗੱਲ ਜਿਹੜਾ ਨੁਕਤਾ ਅੱਜ ਕੀ ਹਾਲਾਤ ਨੇ ਤੇ ਨਾਲ ਹੀ ਨਾਲ ਇਹ ਗੱਲ ਕਿਸ ਡਾਇਰੈਕਸ਼ਨ ਵੱਲ ਨੂੰ ਜਾ ਰਹੀ ਹੈ, ਇਹਦੇ ਕੌਨਸੀਕੁਐਂਸਿਸ ਕੀ ਹੋਣਗੇ, ਪੋਲੀਟਿਕਸ ਸਿਆਸਤ ਕਿਵੇਂ ਚੇਂਜ ਹੋ ਰਹੀ ਹੈ, ਕਈ ਹੋਰ ਸਵਾਲ ਨੇ ਜਿਹੜੇ ਇਹਦੇ 'ਚ ਡਿਸਕਸ ਕਰਨੇ ਬਣਦੇ ਆ। ਪਰ ਅੱਜ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ। ਸੋ ਆਉਣ ਵਾਲੇ ਮੈਂ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਵੀ ਇਹ ਦੱਸ ਦਿਆਂ ਕਿ ਆਉਣ ਵਾਲੇ ਸੋਮਵਾਰ ਨੂੰ, ਅਗਲੇ ਹਫਤੇ ਸੋਮਵਾਰ ਨੂੰ ਅਸੀਂ ਇਸੇ ਸ਼ੋਅ ਦਾ ਜਿਹੜਾ ਦੂਜਾ ਹਿੱਸਾ, ਦੂਜਾ ਭਾਗ ਹੈ, ਉਹ ਸੋਮਵਾਰ ਨੂੰ ਅਸੀਂ ਜਿਹੜੇ ਅਗਲੇ ਕੁਐਸਚਨਸ ਨੇ ਉਹਨਾਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ ਡਾਕਟਰ ਇਕਤਦਾਰ ਕਰਾਮਤ ਚੀਮਾ ਹੋਰਾਂ ਦੇ ਨਾਲ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜਾ ਇਤਿਹਾਸਕ ਪਿਛੋਕੜ ਹੈ ਇਹ ਸਾਰੇ ਪਾਰਟ ਦਾ ਉਹ ਸਾਡੇ ਨਾਲ ਤੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਡਾਕਟਰ ਇਕਤਦਾਰ ਕਰਾਮਤ ਚੀਮਾ ਹੋਰਾਂ ਨੇ ਜਿਵੇਂ ਇੱਕ ਇਤਿਹਾਸਕ ਪੱਖ ਤੋਂ ਹਿਸਟੋਰੀਅਨ ਹੋਣ ਦੇ ਨਾਤੇ ਉਹਨਾਂ ਨੇ ਸਾਰਾ ਇਤਿਹਾਸਕ ਪੱਖ ਦੱਸਿਆ, ਉਮੀਦ ਕਰਦੇ ਹਾਂ ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੇ ਆਉਂਦੇ ਸੋਮਵਾਰ ਨੂੰ ਜਿਹੜਾ ਹੈ ਇਸੇ ਦਾ ਅਸੀਂ ਦੂਜਾ ਹਿੱਸਾ ਇਸ ਸ਼ੋਅ ਦਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਅੱਜ ਦੇ ਹਾਲਾਤਾਂ ਦੇ ਬਾਰੇ ਤੇ ਇਹਦੇ ਜਿਹੜੇ ਦੂਰਗਾਮੀ ਪ੍ਰਭਾਵ ਨੇ ਉਹ ਕੀ ਹੋਣਗੇ, ਭਾਰਤ ਦੀ ਸਿਆਸਤ ਤੇ ਓਵਰਆਲ ਜਿਹੜੀ ਸਿਆਸਤ ਸਾਊਥ ਏਸ਼ੀਅਨ ਪੋਲਿਟਿਕਸ ਬਦਲ ਰਹੀ ਹੈ ਇਸ ਸਾਰੇ ਘਟਨਾਕ੍ਰਮ ਦੇ ਨਾਲ, ਜਾਂ ਜਿਹੜੇ ਐਲਾਨ ਇਸ ਵਕਤ ਕੀਤੇ ਗਏ ਨੇ 5 ਅਗਸਤ ਨੂੰ ਅਯੁੱਧਿਆ ਦੀ ਧਰਤੀ ਤੋਂ ਹਿੰਦੂ ਧਵੀਆਂ ਵੱਲੋਂ, ਉਹ ਕੀ ਮਾਇਨੇ ਰੱਖਦੇ ਨੇ, ਉਹਨਾਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ ਸੋਮਵਾਰ ਨੂੰ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।